ਸਾਈਕਲ ਤੇ ਬਾਲ ਨਿੱਕਾ ਜਿਹਾ 10-12 ਸਾਲਾਂ ਦਾ ਆਂਡੇ ਲੈ ਕੇ ਜਾਂਦਾ ਸੀ ਪਿਆ ਤੇ ਕੋਲੋਂ ਦੀ ਇੱਕ ਸਕੂਟਰ ਵਾਲੇ ਲੰਘਦਿਆਂ ਉਹਨੂੰ ਲੱਤ ਮਾਰੀ, ਉਹਨੂੰ ਥੱਲੇ ਸੱਟ ਛੜਿਆ। ਉਹ ਕੋਲੋਂ ਕੋਈ ਦੁਕਾਨਾਂ ਸ਼ਕਾਨਾਂ ਵਾਲੇ ਸਨ, ਉਹ ਵੇਖ ਕੇ ਭੱਜੇ ਆਏ, ਰਲੇ ਆ ਕੇ ਉਹਨੂੰ ਉਠਾਇਆ, ਕੱਪੜੇ ਛਪੜੇ ਝਾੜੇ ਤੇ ਉਹਦੇ ਨਾਲ ਅਫਸੋਸ ਦਾ ਇਜ਼ਹਾਰ ਕੀਤਾ ਕਿ ਯਾਰ ਤੇਰੇ ਆਂਡੇ ਸ਼ਾਂਡੇ ਟੁੱਟ ਗਏ ਨੇ, ਤੇਰਾ ਤੇ ਬਥੇਰਾ ਨੁਕਸਾਨ ਹੋਇਆ ਵੇ। ਇੰਨੀ ਦੇਰ ਨੂੰ ਇੱਕ ਹੋਰ ਸਕੂਟਰ ਵਾਲਾ ਪਿੱਛੋਂ ਆ ਕੇ ਉੱਥੇ ਖਲੋਤਾ, ਆ ਕੇ ਤੇ ਉਹਨੂੰ 20 ਰੁਪਏ ਦਿੱਤੇ ਉਸ ਤੇ ਉਹਨੂੰ ਆਖਿਆ ਉਸ ਕਿ ਯਾਰ ਮੇਰੇ ਕੋਲ ਤੇ ਟੁੱਟੇ ਪੈਸੇ ਇੰਨੇ ਕੋਈ ਸਨ ਪੁੱਤਰਾ, ਇਹਦੇ ਨਾਲ ਤੇਰਾ ਨੁਕਸਾਨ ਤੇ ਨਹੀਂ ਪੂਰਾ ਹੋਣਾ। ਤੇ ਉਂਝ ਮੈਨੂੰ ਵੀ ਦੁੱਖ ਲੱਗਾ ਵੇ, ਆ ਲੋਕ ਹੈਨ ਜੇ ਆ ਬੰਦੇ ਜਿਹੜੇ ਖਲੇ ਨੇ ਤੈਨੂੰ ਕੋਈ 20-30 ਕਰਕੇ ਤੇ ਤੇਰਾ ਨੁਕਸਾਨ ਪੂਰਾ ਕਰ ਦੇਣ। ਉਹ ਬੰਦਿਆਂ ਨੂੰ ਵੀ ਖਿਆਲ ਆਇਆ ਕਿ ਯਾਰ ਵਾਕਈ ਇਹਨੇ 20 ਰੁਪਏ ਦਿੱਤੇ ਨੇ, ਚਲੋ ਅਸੀਂ ਵੀ ਕੋਈ 30-30 40-40 ਕੋਈ 100-100 50-50 ਬੰਦਿਆਂ ਦੇ ਕੇ ਨਾ ਤੇ ਉਹਦਾ ਕੋਈ 2-4 ਹਜ਼ਾਰ ਰੁਪਈਆ ਜਿੰਨੇ ਦਾ ਮਤਲਬ ਸਮਝ ਲਓ ਨੁਕਸਾਨ ਹੋਇਆ ਪੂਰਾ ਕਰ ਦਿੱਤਾ। ਲੋਕ ਟੁਰ ਟੁਰ ਗਏ। ਇੰਨੀ ਦੇਰ ਨੂੰ ਇੱਕ ਨਾ ਦੁਕਾਨ ਵਾਲਾ ਉੱਥੇ ਆ ਗਿਆ, ਉੱਥੋਂ ਹੀ ਵਹਿੰਦਾ ਨਾ ਸਾਈਕਲ ਵਾਲੇ ਦੇ ਕੋਲ ਆ ਗਿਆ ਤੇ ਆ ਕੇ ਉਹਨੂੰ ਉੱਤੇ ਭਾਇਓ ਸੂ ਟੋਰਨ ਲੱਗਿਆ ਨਾ, ਪਿੱਛੋਂ ਨੂੰ ਆਂਦਾ ਯਾਰ ਵੇਖ ਕਿੱਡਾ ਚੰਗਾ ਬੰਦਾ ਸੀ ਸਕੂਟਰ ਵਾਲਾ ਜਿਹਨੇ ਤੈਨੂੰ 20 ਰੁਪਏ ਦੇ ਕੇ ਤੇ ਬੰਦਿਆਂ ਨੂੰ ਵੀ ਆਦਤ ਬਣਾਈ ਹੈ ਕਿ ਲਓ ਜੀ ਇੰਜ ਕਰਕੇ ਕਿਸੇ ਦਾ ਨੁਕਸਾਨ ਪੂਰਾ ਕਰ ਦਈਦਾ, ਵੇਖ ਉਹਨੂੰ ਦੁਆਵਾਂ ਦੇ ਕਿੱਡਾ ਚੰਗਾ ਬੰਦਾ ਸੀ। ਉਹ ਬਾਲ ਆਂਦਾ ਭਾਈ ਉਹ ਚੰਗਾ ਬੰਦਾ ਨਹੀਂ, ਇਹ ਤੇ ਜਿਹੜਾ ਮੈਨੂੰ ਸੱਟ ਗਿਆ ਦੋਵੇਂ ਭਰਾ ਨੇ ਤੇ ਮੈਂ ਇਹਨਾਂ ਦੇ ਕੋਲ ਮੁਲਾਜ਼ਮ ਆ, ਕਾਬੂ ਆ ਗਏ ਆ, ਇਹ ਰੋਜ਼ ਖਰਾਬ ਆਂਡੇ ਮੈਨੂੰ ਲਦਾ ਕੇ ਤੋੜ ਛੱਡਦੇ ਨੇ ਤੇ ਜਿੱਥੇ ਮਰਜ਼ੀ ਇੱਕ ਲੰਘਦਾ ਮੈਨੂੰ ਠੁੱਡਾ ਮਾਰ ਕੇ ਸੱਟ ਜਾਂਦਾ ਤੇ ਦੂਜਾ ਪਿੱਛੋਂ ਆ ਕੇ 20 ਰੁਪਏ ਦਿੰਦਾ ਤੇ ਉਹ ਜੋ ਫਿਰ ਇਕੱਠਾ ਹੁੰਦਾ ਬਣਦਾ ਨਾ, ਉਹ ਹੁਣ ਮੈਂ ਫੈਕਟਰੀ ਚੱਲਾਂ ਤੇ ਇਹਨਾਂ ਮੇਰੇ ਕੋਲ ਜਾ ਕੇ ਲੈ ਲੈਣਾ। ਕੁਛ 77-78 ਸਾਲਾਂ ਦਾ ਸਾਡੇ ਨਾਲ ਇੰਜ ਹੁੰਦਾ ਪਿਆ ਕਿ ਇਹ ਆਪ ਹੀ ਆ ਕੇ ਬੰਬ ਧਮਾਕਾ ਕਰਕੇ ਸਲਾਬ ਲਿਆ ਵਾਧਾ ਘਾਟਾ ਕਰਕੇ ਨਾ ਤੇ ਸਾਡੇ ਲਈ ਇਮਦਾਦ ਇਕੱਠੀ ਕਰਕੇ ਤੇ ਲੈ ਕੇ ਅੱਲਾ ਦੀ ਸਪੁਰਦ ਹੁੰਦੇ ਨੇ। ਅਸੀਂ ਉਹ ਸਾਈਕਲ ਵਾਲੇ ਬੱਚੇ ਵਾਂਗੂ ਆ ਸੱਟਾਂ ਸੁੱਟਾਂ ਲਵਾ ਕੇ ਤੇ ਉੱਤੇ ਰੋਜ਼ ਰਾਤ ਨੂੰ ਜਾ ਕੇ ਮਲਮ ਲਾ ਲਈਦੀ ਏ।